ਤੇ ਪਥਰੀ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਕਿਡਨੀ ਦੀ ਪਥਰੀ ਦੀ ਗੱਲ ਕਰਦਾ ਜੀ, ਗੁਰਦੇ ਦੀ ਪਥਰੀ ਜਿਹਨੂੰ ਕਹਿੰਦੇ, ਉਹ ਤੁਸੀਂ ਆਪਣੇ ਜੂਸ ਪੀਓ ਜੀ ਜ਼ਿਆਦਾ, ਗਾਜਰਾਂ ਦਾ ਤੇ ਪਾਲਕ ਦਾ, ਇਹ ਤੁਸੀਂ ਮਿਲਾ ਸਕਦੇ ਆ ਵਿੱਚ। ਫਿਰ ਇਲਾਇਚੀ ਤੇ ਖਰਬੂਜੇ ਦੇ ਬੀਜ ਮਿਸ਼ਰੀ, ਇਹ ਆਪਣੇ ਘੋਟ ਕੇ ਤੁਸੀਂ ਚਮਚਾ 1.5 ਚਮਚਾ ਲੈ ਲਓ, ਜਾਂ 2 ਚਮਚੇ ਲੈ ਲਓ ਖਰਬੂਜੇ ਦੇ ਬੀਜ ਜਿਹੜੇ ਹੁੰਦੇ, ਉਹ ਵੀ ਵਧੀਆ ਰਹੋਗੇ। ਥੋੜ੍ਹੀ ਇਲਾਇਚੀ ਪਾ ਲਈ ਤੇ ਆਪਣੇ ਮਿਸ਼ਰੀ ਪਾ ਕੇ ਇਹ ਲੈ ਸਕਦੇ ਹੈਗੇ। ਫਿਰ ਸ਼ਲਗਮਾਂ ਦੀ ਜਿਹੜੀ ਸਬਜ਼ੀ ਹੁੰਦੀ ਉਹ ਵੀ ਵਧੀਆ ਚੀਜ਼ ਰਹਿੰਦੀ ਹੈ ਜੀ। ਸ਼ਲਗਮਾਂ ਦੀ ਸਬਜ਼ੀ ਬਣਾ ਕੇ ਖਾਓ ਤੁਸੀਂ ਜ਼ਿਆਦਾ। ਪਿਆਜ਼, ਚੁਕੰਦਰ, ਨਿੰਬੂ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਮਣਾ ਦਾ ਜੂਸ ਲੈ ਸਕਦੇ ਹੈਗੇ, ਇਹ ਵੀ ਕੱਢ ਦਿੰਦਾ ਜੀ ਪਥਰੀ ਨੂੰ। ਮੇਰੇ ਮੁੰਡੇ ਦੇ ਹੋ ਗਏ ਸੀ, ਉਹਦੇ ਆਪਣੇ ਗਾਜਰਾਂ ਦੇ ਜੂਸ ਨਾਲ ਇਹ ਨਿਕਲ ਗਈ ਸੀਗੀ। ਗਲਾਸ ਸ਼ਾਮ ਨੂੰ ਪੀ ਲੈਂਦਾ ਹੁੰਦਾ ਸੀਗਾ ਉਹ, ਹਫ਼ਤੇ ਕੁ ਨਿਕਲ ਗਈ ਉਹਦੀ ਆਪਣੇ। ਤੇ ਇਹਦੇ ਵਿੱਚ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ। ਅਜੇ ਪਖੜਾ ਹੁੰਦਾ, ਪਖੜੇ ਦਾ 1 ਚਮਚੇ ਦਾ, 1.5 ਚਮਚੇ ਦਾ ਇਹਦਾ ਚਾਹ ਜੀ ਬਣਾ ਕੇ, ਕਾੜਾ ਬਣਾ ਕੇ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਨਾਰੀਅਲ ਦੇ ਤੇਲ ਪਾਣੀ ਦੇ ਵਿੱਚ ਨਾਰੀਅਲ ਦਾ ਪਾਣੀ ਲੈ ਕੇ ਉਹਦੇ ਵਿੱਚ ਅੱਧਾ ਨਿੰਬੂ ਨੂੰ ਜੋੜ ਕੇ ਉਹ ਪੀ ਲੈ ਕਰੋ ਤੁਸੀਂ, ਇਹ ਵੀ ਵਧੀਆ ਚੀਜ਼ ਰਹਿੰਦੀ। ਤੇ ਪਿਆਜ਼ ਦਾ ਰਸ ਵਧੀਆ ਗੁੱਡ ਹੈ ਜੀ, ਅੱਧਾ ਕੱਪ ਪਿਆਜ਼ ਦੇ ਰਸ ਦੇ ਵਿੱਚ ਚੀਨੀ ਮਿਲਾ ਸਕਦੇ ਤੁਸੀਂ, ਟੇਸਟ ਬਦਲਦੇ ਨਾ। ਚੀਨੀ ਜੀ ਮਿਲਾ ਕੇ ਅੱਧਾ ਕੱਪ ਪਿਆਜ਼ ਦਾ ਰਸ ਪੀ ਲਓ, ਇਹਦੇ ਨਾਲ ਪਥਰੀ ਨਿਕਲ ਜੂਗੀ। ਫਿਰ ਨਹੀਂ ਤਾਂ ਸੁੰਡ ਤੇ ਕਾਲਾ ਨੂਣ ਬਰਾਬਰ ਦੇ ਕੇ 1 ਚਮਚਾ ਰੋਜ਼ ਤੁਸੀਂ ਖਾਣਾ ਹੈਗਾ, ਇਹ ਵੀ ਪਥਰੀ ਨੂੰ ਫਰਕ ਪੈਂਦਾ ਹੈਗਾ ਜੀ ਇਹਦੇ ਵਿੱਚ। ਅੱਛਾ, ਫਿਰ ਆਪਣੇ ਜਵੈਣ ਵੀ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਜਵੈਣ ਲੈਣੀ ਤੁਸੀਂ, ਮੂਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਗਲਾਸ, ਉਹਦੇ ਵਿੱਚੋਂ ਜਵੈਣ ਪੀਸ ਕੇ, ਜਾਂ ਜਵੈਣ ਦੀ ਫੱਕੀ ਲੈ ਕੇ ਤੁਸੀਂ ਪੱਤੇ ਮੂਲੀਆਂ ਦਾ ਪੱਤਿਆਂ ਦਾ ਜੂਸ ਪੀ ਲਓ। ਫਿਰ ਨਹੀਂ ਤਾਂ ਜੇ ਪੱਥਰ ਚੱਟ ਦਾ ਥਰੇ ਇੱਥੇ ਪਲਾਂਟ ਹੈਗਾ ਤਾਂ 3-4 ਪੱਤੇ ਤੁਸੀਂ ਉਹ ਪੱਥਰ ਚੱਟ ਦੇ ਹੀ ਖਾ ਲਿਆ ਕਰੋ, ਉਹ ਪੱਤੇ ਉਹਨੇ ਪਾਣੀ ਪੀ ਲਿਆ, ਇਹ ਵੀ ਚੰਗੀ ਚੀਜ਼ ਹੋਊਗੀ ਤੁਹਾਨੂੰ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਟੱਟੀਆਂ ਦੇ ਵਿੱਚ ਖੂਨ ਆਉਂਦਾ ਹੈਗਾ, ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ। ਜਿਹੜੇ ਅੰਬਾਂ ਦੇ ਵਿੱਚ ਉਹਨੇ ਗੁਠਲੀਆਂ ਹੁੰਦੀਆਂ, ਗੁਠਲੀ ਦੇ ਵਿੱਚ ਗੁਠਲੀ ਹੁੰਦੀ ਹੈ ਜੀ, 2 ਅੰਬਾਂ ਦੀਆਂ ਉਹ ਲੈਣੀਆਂ ਹੈਗੀਆਂ ਤੁਸੀਂ, 10 ਗ੍ਰਾਮ ਅੰਦਾਜ਼ੇ ਨਾਲ। ਤੇ ਅਨਾਰ ਦੇ ਜਿਹੜੇ ਛਿਲਕੇ ਹੁੰਦੇ ਹੈਗੇ, ਅਨਾਰ ਦੇ ਛਿਲਕੇ ਸੁਕਾ ਲਿਓ 10 ਗ੍ਰਾਮ, ਤੇ ਜਾਮਨਾਂ ਦਾ ਪਾਊਡਰ 10 ਗ੍ਰਾਮ, ਇਹ ਤੁਸੀਂ ਮਿਕਸ ਕਰਕੇ ਆਪਣੇ 1 ਚਮਚਾ ਤੁਸੀਂ ਖਾਣਾ। ਇਹਦੇ ਨਾਲ ਫਿਰ ਤੁਸੀਂ ਜਿਹੜੇ ਦੂਸਰਾ ਇਲਾਜ ਹੈਗਾ ਇਹਦਾ, ਜਾਮਨਾਂ ਦੀ ਜਿਹੜੀ ਗੁਠਲੀਆਂ ਹੁੰਦੀਆਂ, ਉਹ ਤੁਸੀਂ ਆਪਣੇ 20 ਗ੍ਰਾਮ ਜਾਮਨਾਂ ਦੀ ਗੁਠਲੀਆਂ, ਇਹ ਤੁਸੀਂ ਆਪਣੇ ਉਹਨੂੰ ਪੀ ਲੈਣਾ ਹੈਗਾ ਜਾਮਨਾਂ ਦੀ ਗੁਠਲੀਆਂ ਨੂੰ। ਤੇ 1 ਗਲਾਸ ਪਾਣੀ ਦੇ ਵਿੱਚ ਤੁਸੀਂ ਆਪਣੇ ਅੱਧੀਆਂ 1 ਵਾਰੀ ਪੀਣੀਆਂ ਹੈਗੀਆਂ, ਦੋ ਹਿੱਸੇ ਕਰ ਲਿਓ, 2 ਚਮਚੇ ਸਮਝ ਲਓ ਤੁਸੀਂ ਜਾਮਨਾਂ ਦੀ ਗੁਠਲੀਆਂ ਦਾ ਪਾਊਡਰ, 2 ਚਮਚੇ ਪਾਣੀ ਨਾਲ ਘੋਲ ਕੇ ਤੁਸੀਂ 2 ਟਾਈਮ ਪੀਣਾ ਹੈਗਾ, 2 ਸਵੇਰ ਨੂੰ 2 ਸ਼ਾਮ ਨੂੰ। ਇਹਦੇ ਨਾਲ ਜਿਹੜੀ ਆਪਣੇ ਬੰਦ ਹੋ ਜਾਂਦਾ ਖੂਨ। ਜੇ ਗਰਮੀ ਕਰਕੇ ਤੁਹਾਨੂੰ ਹੋ ਸਕਦਾ ਵੀ ਇਹ ਗਰਮੀ ਕਰਕੇ ਵੀ ਆਉਂਦਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਧਨੀਆ, ਸੁੱਕਾ ਧਨੀਆ ਲੈਣਾ, 2-3 ਚਮਚੇ ਸੁੱਕਾ ਧਨੀਆ, ਤੇ 10 ਗ੍ਰਾਮ ਮਿਸ਼ਰੀ ਪਾਣੀ ਨਾਲ ਘੋਲ ਕੇ ਤੁਸੀਂ ਰੱਖ ਦੇਣੀ ਹੈਗੀ। ਸਵੇਰ ਨੂੰ ਉੱਠ ਕੇ ਪਾਣੀ ਪੀ ਲੈਣਾ ਹੈਗਾ, ਨਤਾਰ ਕੇ ਪਾਣੀ ਪੀ ਲਿਓ। ਫਿਰ ਦਹੀਂ ਦੀ ਕੌਲੀ ਦੇ ਵਿੱਚੋਂ ਤੁਸੀਂ ਪਿਆਜ਼, ਚਾਹੇ ਤਾਂ ਪਿਆਜ਼ ਅੱਧਾ ਕੁ ਪਿਆਜ਼ ਕੱਟ ਕੇ ਤੁਸੀਂ ਉਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਟੱਟੀਆਂ ਜਿਹਨਾਂ ਦੇ ਖੂਨ ਆਉਂਦਾ, 50 ਗ੍ਰਾਮ ਰਾਈ ਲੈਣੀ ਹੈਗੀ, 50 ਗ੍ਰਾਮ ਮੇਥੀ ਲੈਣੀ ਹੈਗੀ ਜੀ। ਇਹ ਤੁਸੀਂ ਦੋਵੇਂ ਮਿਕਸ ਕਰਨੀਆਂ ਹੈਗੀਆਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਇੱਕ ਹੋਰ ਇਲਾਜ ਹੈਗਾ ਇਹਦਾ, ਜੇ ਬੇਲ ਪਾਊਡਰ ਮਿਲ ਜੂਗਾ ਜੀ ਤੁਹਾਨੂੰ ਇੱਥੇ ਹਰੇਕ ਸਟੋਰਾਂ 'ਚ ਪਿਆ ਹੈਗਾ, ਬੇਲ ਪਾਊਡਰ ਕਹਿੰਦੇ ਉਹਨੂੰ। 50 ਗ੍ਰਾਮ ਉਹ ਲੈਣਾ ਹੈਗਾ, ਸੁੱਕਾ ਧਨੀਆ 50 ਗ੍ਰਾਮ ਲੈਣੀ ਹੈਗੀ, ਮਿਸ਼ਰੀ 100 ਗ੍ਰਾਮ ਲੈਣੀ ਹੈਗੀ। ਇਹਦਾ ਵੀ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਤੁਸੀਂ 3 ਖਾ ਸਕਦੇ। ਇਹ ਵੀ ਪੱਕੀ ਗੁੱਡ ਚੀਜ਼ ਹੈਗੀ ਜੀ ਇਹ ਵੀ। ਨਹੀਂ ਤਾਂ ਫਿਰ 7 ਇਸਬਗੋਲ ਜਿਹੜਾ ਹੁੰਦਾ, 7 ਇਸਬਗੋਲ ਉਹ ਲੈ ਲੈਣਾ ਹੈਗਾ, 2 ਚਮਚੇ। 1 ਕੌਲੀ ਦਹੀਂ ਦੀ ਲੈ ਲੈਣੀ ਹੈਗੀ, ਤੇ ਉਹਦੇ ਵਿੱਚੋਂ ਅੱਧਾ ਕੁ ਕੱਪ ਅਨਾਰਾਂ ਦਾ ਜੂਸ, ਇਹ ਮਿਕਸ ਕਰਕੇ ਆਪਣੇ ਤੁਸੀਂ ਸਮੂਦੀ ਜੀ ਬਣ ਜੂਗੀ ਸਾਰੀ। ਇਹ ਵਧੀਆ, ਇਹ ਵੀ ਵਧੀਆ ਚੀਜ਼ ਹੈਗਾ, ਦੇਸੀ ਘਰ ਦਾ ਇਲਾਜ ਹੈਗਾ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜੇ ਕੋਈ ਇੰਡੀਆ ਹੈਗਾ ਭਾਈ, ਜਿਹੜੇ ਕਿੱਕਰ ਦੇ ਪੱਤੇ ਹੁੰਦੀਆਂ, ਕਿੱਕਰ ਦੀਆਂ ਪੱਤੀਆਂ ਬਰੀਕ ਜੀ, ਉਹਨਾਂ ਦਾ ਜੂਸ ਕੱਢ ਕੇ 1 ਚਮਚਾ ਰਸ, 1 ਚਮਚਾ ਸ਼ਹਿਦ, ਇਹ ਤੁਸੀਂ ਲਾਓ। ਇਹਦੇ ਨਾਲ ਵੀ ਆਪਣੇ ਟੱਟੀਆਂ ਵਿੱਚ ਖੂਨ ਆਉਂਦਾ ਹੈਗਾ ਉਹ ਹਟ ਜਾਂਦਾ ਜੀ। ਕਿੱਕਰ ਦੀ ਪੱਤੀਆਂ ਦਾ ਜੂਸ ਕੱਢ ਕੇ 1 ਚਮਚਾ ਉਹ ਤੇ 1 ਚਮਚਾ ਸ਼ਹਿਦ ਮਿਕਸ ਕਰਕੇ 2 ਟਾਈਮ, 1 ਸਵੇਰ ਨੂੰ, 1 ਸ਼ਾਮ ਨੂੰ। ਜਿਹੜੇ ਕਹਿੰਦੇ ਤੇ ਜਲੋਧਰ ਹੈਗਾ ਜਿਸ ਤਰ੍ਹਾਂ ਪੇਟ ਮਾ ਪਾਣੀ ਭਰਿਆ ਵਾ ਜਿਹਨੂੰ ਜਲੋਧਰ ਕਹਿੰਦੇ ਜੀ ਉਹਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਉਹਦੇ ਵਾਸਤੇ ਰਿਉਂਦ ਚੀਨੀ ਕਹਿੰਦੇ ਜੀ ਉਹਨੂੰ, ਰਿਉਂਦ ਚੀਨੀ, ਨੂਣ ਜਿਹੜਾ ਮਰਜ਼ੀ, ਸਿੰਧਾ ਨੂਣ ਲੈ ਲਓ, ਕਾਲਾ ਨੂਣ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਸੁੰਡ, ਇਮਲੀ ਤੇ ਹਲਦੀ, ਇਹ ਸਾਰੀਆਂ ਚੀਜ਼ਾਂ ਉਹਨੇ ਲੈਣੀਆਂ ਨਹੀਂ ਹੈਗੀਆਂ। ਇਹਨਾਂ ਨੂੰ ਮਿਕਸ ਕਰਕੇ ਸਿਰਕਾ ਪਾ ਕੇ ਇਹਦਾ ਲੇਪ ਜਿਹਾ ਬਣਾ ਲੈਣਾ ਹੈਗਾ। ਉਹਦੇ ਲੇਪ ਬਣਾ ਕੇ ਤੁਸੀਂ ਆਪਣੇ ਢਿੱਡ ਤੇ ਮਲਣਾ ਹੈਗਾ ਜੀ। ਇਹ ਮਾਲਿਸ਼ ਕਰਨੀ ਹੈਗੀ ਢਿੱਡ ਦੇ ਉੱਤੇ, ਇਹਦੇ ਨਾਲ ਜਿਹੜਾ ਪਾਣੀ ਉਹ ਸੁੱਕਣ ਲੱਗ ਜਾਂਦਾ ਜੀ। ਜੇ ਸਾਰੇ ਕਹਿੰਦੇ ਇੱਥੇ ਊਂਠ ਜਿਹੜਾ ਕੈਮਲ ਹੁੰਦਾ ਊਂਠ, ਤੇ ਉਹਦੀ ਜੇ ਮਿੰਗਣਾ ਤੁਹਾਨੂੰ ਮਿਲ ਜਿਵੇਂ, ਉਹ ਆਪਣੇ
ਘੋਲ ਕੇ ਉਹ ਮਿੰਗਣਾ ਤੁਸੀਂ ਲਗਾਓ, ਉਹਦਾ ਲੇਪ ਕਰ ਲਓ, ਉਹਦੇ ਨਾਲ ਵੀ ਹਟ ਜਾਂਦਾ ਤੁਹਾਨੂੰ। ਫਿਰ ਖਾਣੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਸੁੰਡ, ਕਾਲੀ ਮਿਰਚਾਂ, ਇਹ ਤਿੰਨੇ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਹੈਗਾ, ਦਹੀਂ ਦੀ ਲੱਸੀ ਨਾਲ।